ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 1 ਸੈਪਟੈਂਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਅੱਜ ਦੀ ਸਭ ਤੋਂ ਪਹਿਲੀ ਖਬਰ, ਫ੍ਰੈਜ਼ਨੋ ਦੇ ਵਿੱਚ ਸਿੱਖ ਜੈਨੋਸਾਈਡ 1984 ਰੈਜ਼ੋਲੂਸ਼ਨ ਪਾਸ ਹੋ ਗਿਆ। ਸਿੱਖ ਜੈਨੋਸਾਈਡ ਰੈਜ਼ੋਲੂਸ਼ਨ, ਜਿਸ ਨੂੰ ਲੈ ਕੇ ਕਿ ਪਹਿਲਾਂ ਕਾਫੀ ਅਟਕਲਾਂ ਲੱਗੀਆਂ ਸਨ, ਕਿਉਂਕਿ ਸਿੱਖ ਕੌਮ ਦੇ ਨਾਲ ਰਹਿ ਰਹੇ ਦੋ ਵਿਅਕਤੀ, ਜਿਨ੍ਹਾਂ ਦੇ ਵਿੱਚ ਰਮਾਕਾਂਤ ਦਾਵਰ ਅਤੇ ਸੁਦਰਸ਼ਨ ਕਪੂਰ, ਉਹਨਾਂ ਨੇ ਇਸ ਨੂੰ ਨਾ ਪਾਸ ਹੋਣ ਦੇ ਲਈ ਕਾਫੀ ਯਤਨ ਕੀਤੇ ਅਤੇ ਸਿੱਖ ਕੌਮ ਦੀ ਪਿੱਠ ਦੇ ਉੱਤੇ ਵਾਰ ਕਰਦੇ ਹੋਏ ਸਿਟੀ ਕੌਂਸਲ ਨਾਲ ਮਿਲ ਕੇ ਇਸ ਨੂੰ ਫੇਲ ਕਰਨ ਦੇ ਕਾਫੀ ਯਤਨ ਕੀਤੇ। ਪਰ ਸਿੱਖ ਭਾਈਚਾਰੇ ਦੇ ਹੋਏ ਇਕੱਠ ਅਤੇ ਸਿੱਖ ਭਾਈਚਾਰੇ ਦੀ ਸਪੋਰਟ ਨੂੰ ਦੇਖਦੇ ਹੋਏ ਅਤੇ ਉਹਨਾਂ ਦੇ ਏਕੇ ਨੂੰ ਦੇਖਦੇ ਹੋਏ ਅੱਜ ਫ੍ਰੈਜ਼ਨੋ ਦੇ ਵਿੱਚ ਸਿਟੀ ਕੌਂਸਲ ਨੇ ਸਿੱਖ ਜੈਨੋਸਾਈਡ 1984 ਰੈਜ਼ੋਲੂਸ਼ਨ 5 ਦੇ ਮੁਕਾਬਲੇ 0 ਦੇ ਨਾਲ ਪਾਸ ਕਰ ਦਿੱਤਾ। ਇਸ ਦੇ ਵਿੱਚ ਕੁੱਲ 7 ਵੋਟਾਂ ਸਨ, ਪਰ 2 ਕੌਂਸਲ ਮੈਂਬਰਸ ਨੇ ਆਪਣੀ ਵੋਟ ਨਿਊਟਰਲ ਰੱਖੀ। ਸੋ 7 ਦੇ ਵਿੱਚੋਂ 5 ਲੋਕਾਂ ਦੀ ਯੈਸ ਦੇ ਨਾਲ ਇਹ ਮੈਜੋਰਟੀ ਦੇ ਨਾਲ ਸਿੱਖ ਜੈਨੋਸਾਈਡ 1984 ਰੈਜ਼ੋਲੂਸ਼ਨ ਸਿਟੀ ਆਫ ਫ੍ਰੈਜ਼ਨੋ ਦੇ ਵਿੱਚ ਅੱਜ ਪਾਸ ਹੋ ਗਿਆ। ਫਲੋਰੀਡਾ ਦੇ ਵਿੱਚ ਅੱਜ ਹਰੀਕੇਨ ਹਰਮਾਈਨ ਆ ਕੇ ਟਕਰਾ ਗਿਆ ਹੈ ਤੇ ਉਸ ਦੇ ਕਾਰਨ ਤੇਜ਼ ਹਵਾਵਾਂ ਅਤੇ ਮੀਂਹ ਫਲੋਰੀਡਾ ਦੇ ਕੋਸਟਲ ਏਰੀਆ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਹੈ। ਇਸ ਹਰੀਕੇਨ ਨੂੰ ਜਾਨਲੇਵਾ ਦੱਸਿਆ ਗਿਆ ਹੈ ਤੇ ਇਸ ਦੇ ਚੱਲਦੇ ਬਹੁਤ ਸਾਰੇ ਏਰੀਆਜ਼ ਦੇ ਵਿੱਚੋਂ ਲਾਜ਼ਮੀ ਇਵੈਕੂਏਸ਼ਨ ਕੀਤੀਆਂ ਗਈਆਂ ਹਨ। ਫਲੋਰੀਡਾ ਦੇ ਗਵਰਨਰ ਰਿਕ ਸਕਾਟ ਨੇ ਇਸ ਦੇ ਚੱਲਦੇ ਪਹਿਲਾਂ ਹੀ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ 2005 ਤੋਂ ਬਾਅਦ ਆਉਣ ਵਾਲਾ ਇਹ ਫਲੋਰੀਡਾ ਦੇ ਵਿੱਚ ਸਭ ਤੋਂ ਜਾਨਲੇਵਾ ਹਰੀਕੇਨ ਹੈ। ਮੌਸਮ ਵਿਭਾਗ ਨੇ ਇਸ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਈ ਏਰੀਆ ਦੇ ਵਿੱਚ ਪਾਣੀ ਦਾ ਲੈਵਲ 9 ਫੁੱਟ ਤੋਂ ਵੀ ਉੱਤੇ ਵੱਧ ਸਕਦਾ ਹੈ, ਜਿਸ ਦੇ ਕਾਰਨ ਕਾਫੀ ਨੁਕਸਾਨ ਹੋਵੇਗਾ। ਫਲੋਰੀਡਾ ਦੀ 41 ਕਾਉਂਟੀਜ਼ ਦੇ ਵਿੱਚ ਟੋਰਨੇਡੋ ਵਾਚ ਵੀ ਦੱਸੀ ਗਈ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੇ ਲਈ ਕਿਹਾ ਗਿਆ ਹੈ। ਸਟੇਟ ਡਿਪਾਰਟਮੈਂਟ ਨੇ ਹੁਣ ਹਿਲਰੀ ਕਲਿੰਟਨ ਦਾ ਸਾਰਾ ਸਕੈਜੂਅਲ, ਜੋ ਕਿ ਉਹ ਸੈਕਟਰੀ ਆਫ ਸਟੇਟ ਜਦੋਂ ਉਹ ਰਹੇ ਸਨ, ਉਹਨਾਂ ਨੇ ਕਿਹਨਾਂ ਦੇ ਨਾਲ ਮੀਟਿੰਗ ਕੀਤੀ ਸੀ, ਐਸੋਸੀਏਟਡ ਪ੍ਰੈਸ ਦੀ ਡਿਮਾਂਡ ਦੇ ਉੱਤੇ ਰਿਲੀਜ਼ ਕਰਨ ਦਾ ਫੈਸਲਾ ਲੈ ਲਿਆ ਹੈ। ਐਸੋਸੀਏਟਡ ਪ੍ਰੈਸ ਨੇ ਪਹਿਲਾਂ 2010 ਦੇ ਵਿੱਚ ਇਸ ਦੀ ਮੰਗ ਕੀਤੀ ਸੀ ਕਿ ਉਹਨਾਂ ਦਾ ਇਹ ਸਕੈਜੂਅਲ ਰਿਲੀਜ਼ ਕੀਤਾ ਜਾਵੇ, ਪਰ ਸਟੇਟ ਡਿਪਾਰਟਮੈਂਟ ਨੇ ਉਸ ਸਮੇਂ ਉਹਨਾਂ ਦੀ ਇਹ ਰਿਕੁਐਸਟ ਨਾਮਨਜ਼ੂਰ ਕਰ ਦਿੱਤੀ ਸੀ। ਉਸ ਤੋਂ ਬਾਅਦ ਦੇ ਵਿੱਚ 2013 ਦੇ ਵਿੱਚ ਫਿਰ US ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਤਹਿਤ ਸਟੇਟ ਡਿਪਾਰਟਮੈਂਟ ਤੋਂ ਇਹ ਜਾਣਕਾਰੀ ਮੰਗੀ ਗਈ, ਪਰ ਉਹਨਾਂ ਨੇ ਫਿਰ ਇਸ ਦੇ ਉੱਤੇ ਡਿਲੇ ਪਾਉਂਦੇ ਹੋਏ ਇਸ ਨੂੰ ਦੇਣ ਤੇ ਮਨਾ ਕਰ ਦਿੱਤਾ। ਬਾਅਦ ਦੇ ਵਿੱਚ ਐਸੋਸੀਏਟਡ ਪ੍ਰੈਸ ਨੇ ਸਟੇਟ ਡਿਪਾਰਟਮੈਂਟ ਨੂੰ ਅਦਾਲਤ ਦੇ ਵਿੱਚ ਸੂਹ ਕੀਤਾ ਅਤੇ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਸਟੇਟ ਡਿਪਾਰਟਮੈਂਟ ਨੂੰ ਹਿਲਰੀ ਕਲਿੰਟਨ ਦਾ ਸੈਕਟਰੀ ਆਫ ਸਟੇਟ ਰਹਿੰਦੇ ਹੋਏ ਸਕੈਜੂਅਲ ਰਿਲੀਜ਼ ਕਰਨ ਦੇ ਲਈ ਕਿਹਾ ਸੀ। ਪਹਿਲਾਂ ਸਟੇਟ ਡਿਪਾਰਟਮੈਂਟ ਨੇ ਕਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਇਹ ਸਕੈਜੂਅਲ ਉਹ ਰਿਲੀਜ਼ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਕੋਲ ਸਮੇਂ ਦੀ ਕਾਫੀ ਤੰਗੀ ਹੈ। ਪਰ ਹੁਣ ਅੱਜ ਆਏ ਇੱਕ ਫੈਸਲੇ ਦੇ ਵਿੱਚ ਸਟੇਟ ਡਿਪਾਰਟਮੈਂਟ ਮਿਡ ਅਕਤੂਬਰ ਤੱਕ ਉਹਨਾਂ ਦਾ ਸਾਰੇ ਸਕੈਜੂਅਲਸ ਮੀਟਿੰਗ ਨੂੰ ਰਿਲੀਜ਼ ਕਰੇਗਾ। ਇਸ ਤੋਂ ਪਹਿਲਾਂ ਜਿੰਨਾ ਸਕੈਜੂਅਲ ਐਸੋਸੀਏਟਡ ਪ੍ਰੈਸ ਕੋਲ ਆਇਆ ਸੀ, ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਜੋ ਲੋਕ ਉਸ ਸਮੇਂ ਹਿਲਰੀ ਕਲਿੰਟਨ ਦੇ ਨਾਲ ਮੀਟਿੰਗ ਕਰਕੇ ਗਏ ਸਨ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਕਲਿੰਟਨ ਫਾਊਂਡੇਸ਼ਨ ਦੇ ਵਿੱਚ ਡੋਨੇਸ਼ਨ ਦਿੱਤੀ ਅਤੇ ਉਹਨਾਂ ਨੂੰ ਬਾਅਦ ਦੇ ਵਿੱਚ ਨਿੱਜੀ ਫਾਇਦਾ ਵੀ ਪਹੁੰਚਾਇਆ ਗਿਆ। ਉਸ ਤੋਂ ਬਾਅਦ ਦੇ ਵਿੱਚ ਰਿਪਬਲਿਕਨ ਪਾਰਟੀ ਅਤੇ ਡੋਨਲਡ ਟਰੰਪ ਦੇ ਕੈਂਪੇਨ ਨੇ ਵੀ ਇਸ ਗੱਲ ਨੂੰ ਕਾਫੀ ਤਵੱਜੋ ਦਿੱਤੀ ਸੀ ਅਤੇ ਬਾਅਦ ਦੇ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਹਿਲਰੀ ਕਲਿੰਟਨ ਦਾ ਸੈਕਟਰੀ ਆਫ ਸਟੇਟ ਰਹਿੰਦੇ ਹੋਏ ਪੂਰਾ ਸਕੈਜੂਅਲ ਰਿਲੀਜ਼ ਕੀਤਾ ਜਾਵੇ। ਹੁਣ ਦੇਖਦੇ ਹਾਂ ਕਿ ਇਸ ਦੇ ਵਿੱਚ ਹੋਰ ਕੀ ਸਾਹਮਣੇ ਆਉਂਦਾ ਹੈ।
ਦੱਖਣੀ ਪੱਛਮੀ ਅਲਾਸਕਾ ਦੇ ਵਿੱਚ ਆਸਮਾਨ ਦੇ ਵਿੱਚ ਦੋ ਛੋਟੇ ਜਹਾਜ਼ ਆਪਸ ਦੇ ਵਿੱਚ ਟਕਰਾ ਗਏ, ਜਿਸ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਅਲਾਸਕਾ ਨੈਸ਼ਨਲ ਗਾਰਡ ਦੀ ਸਪੋਕਸਵੂਮਨ ਕੈਂਡਿਸ ਓਲਮਸਟਡ ਨੇ ਦੱਸਿਆ ਕਿ ਬੇਥਲ ਸ਼ਹਿਰ ਤੋਂ 96 ਕਿਲੋਮੀਟਰ ਦੂਰ ਬੁੱਧਵਾਰ ਨੂੰ ਸਵੇਰੇ 11 ਵਜੇ ਇਹ ਹਾਦਸਾ ਹੋਇਆ। ਘਟਨਾ ਵਾਲੀ ਥਾਂ ਦੇ ਉੱਤੇ ਬਚਾਅ ਕਰਮੀਆਂ ਨੂੰ ਕੋਈ ਵੀ ਵਿਅਕਤੀ ਜਿੰਦਾ ਨਹੀਂ ਮਿਲਿਆ। ਹਜੇ ਤੱਕ ਇਸ ਦੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਇੱਕ ਇੰਜਨ ਵਾਲੇ ਜਹਾਜ਼ ਸੈਸਨਾ 208 ਕੈਰਾਵਨ ਦੇ ਵਿੱਚ 3 ਅਤੇ ਪਾਈਪਰ ਪੀਏ ਸੁਪਰ ਕਬ ਦੇ ਵਿੱਚ 2 ਲੋਕ ਸਵਾਰ ਸਨ। ਸੈਸਨਾ ਜਹਾਜ਼ ਇੱਕ ਰੀਜਨਲ 에ਅਰਲਾਈਨ ਹੈਂਗਲੈਂਡ ਏਵੀਏਸ਼ਨ ਸਰਵਿਸਿਜ਼ ਦਾ ਸੀ, ਜਦੋਂ ਕਿ ਪਾਈਪਰ ਜਹਾਜ਼ ਰੈਨਫਰੋ ਅਲਾਸਕਾ ਐਡਵੈਂਚਰਸ ਦਾ ਸੀ। ਜ਼ਿਕਰਯੋਗ ਹੈ ਕਿ ਅਲਾਸਕਾ ਅਮਰੀਕਾ ਦਾ ਘੱਟ ਆਬਾਦੀ ਵਾਲਾ ਸੂਬਾ ਹੈ ਅਤੇ ਇੱਥੇ ਦੂਰ ਦਰਾਡੇ ਰਹਿਣ ਵਾਲੇ ਲੋਕ ਯਾਤਰਾ ਦੇ ਲਈ ਜ਼ਿਆਦਾਤਰ ਛੋਟੇ ਜਹਾਜ਼ਾਂ ਤੇ ਨਿਰਭਰ ਕਰਦੇ ਹਨ। ਨਿਊਜ਼ੀਲੈਂਡ ਦੇ ਵਿੱਚ ਅੱਜ 7.1 ਮੈਗਨੀਚਿਊਡ ਦਾ ਭੂਚਾਲ ਆਇਆ, ਪਰ ਇਸ ਦੇ ਕਰਕੇ ਹਜੇ ਤੱਕ ਕਿਸੇ ਵੀ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਆਈ ਹੈ। 7.1 ਮੈਗਨੀਚਿਊਡ ਦੇ ਆਏ ਇਸ ਭੂਚਾਲ ਦੇ ਕਾਰਨ ਨਿਊਜ਼ੀਲੈਂਡ ਦੇ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਦਾ ਕੇਂਦਰ ਨਿਊਜ਼ੀਲੈਂਡ ਦੀ ਸਿਟੀ ਗਿਸਬੋਰਨ ਤੋਂ 100 ਮੀਲ ਦੀ ਦੂਰੀ ਦੇ ਉੱਤੇ ਧਰਤੀ ਦੇ ਅੰਦਰ 12 ਮੀਲ ਸੀ। ਨਿਊਜ਼ੀਲੈਂਡ ਦੇ ਲੱਗਦੇ ਆਈਲੈਂਡ ਦੇ ਵਿੱਚ ਕਾਫੀ ਜ਼ਿਆਦਾ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਅੱਜ ਆਇਆ ਭੂਚਾਲ ਜਿਸ ਦਾ ਕਿ ਮੈਗਨੀਚਿਊਡ ਕਾਫੀ ਜ਼ਿਆਦਾ ਸੀ, ਪਰ ਫਿਰ ਵੀ ਜਾਨ ਮਾਲ ਦੀ ਬਚਤ ਰਹੀ। ਪਰ 2011 ਦੇ ਵਿੱਚ ਆਏ ਇਹੋ ਜਿਹੇ ਇੱਕ ਭੂਚਾਲ ਦੇ ਕਾਰਨ ਉੱਥੇ 185 ਲੋਕਾਂ ਦੀ ਮੌਤ ਹੋਈ ਸੀ। ਡੋਨਲਡ ਟਰੰਪ ਦੇ ਨਾਲ ਚੱਲ ਰਹੇ ਹਿਸਪੈਨਿਕ ਸਪੋਰਟਰਸ ਨੇ ਉਹਨਾਂ ਤੋਂ ਫਾਸਲਾ ਬਣਾ ਲਿਆ ਹੈ। ਡੋਨਲਡ ਟਰੰਪ ਦੀ ਆਈ ਇਮੀਗ੍ਰੇਸ਼ਨ ਸਪੀਚ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਕਈ ਹਿਸਪੈਨਿਕ ਆਰਗੇਨਾਈਜੇਸ਼ਨ ਸਪੋਰਟ ਕਰ ਰਹੀਆਂ ਸਨ, ਜਦੋਂ ਕਿ ਉਹ ਉਮੀਦ ਲਾ ਰਹੀਆਂ ਸਨ ਕਿ ਇਲੀਗਲ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਡੋਨਲਡ ਟਰੰਪ ਆਪਣਾ ਰੁਖ ਨਰਮ ਕਰਨਗੇ। ਪਰ ਡੋਨਲਡ ਟਰੰਪ ਨੇ ਇਹ ਸਾਫ਼ ਕਰ ਦਿੱਤਾ ਕਿ ਉਹ ਇਲੀਗਲ ਇਮੀਗ੍ਰੇਸ਼ਨ ਨੂੰ ਬਿਲਕੁਲ ਰੋਕਣਗੇ ਤੇ ਉਸ ਦੇ ਅਗੇਂਸਟ ਖੜਨਗੇ। ਸੋ ਇਸ ਨੂੰ ਦੇਖਦੇ ਹੋਏ ਹੁਣ ਹਿਸਪੈਨਿਕ ਵੋਟਰਸ ਨੇ ਡੋਨਲਡ ਟਰੰਪ ਤੋਂ ਆਪਣੀ ਸਪੋਰਟ ਖਿੱਚ ਲਈ ਹੈ। ਡੋਨਲਡ ਟਰੰਪ ਨੇ ਕਿਹਾ ਕਿ ਇਲੀਗਲ ਇਮੀਗ੍ਰੈਂਟਸ ਇੱਕ ਹੀ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਰਹਿ ਸਕਦੇ ਹਨ ਕਿ ਜਦੋਂ ਉਹ ਇੱਕ ਵਾਰ ਕੰਟਰੀ ਛੱਡ ਦੇਣ ਅਤੇ ਉਸ ਤੋਂ ਬਾਅਦ ਲੀਗਲੀ ਤਰੀਕੇ ਦੇ ਨਾਲ ਆਉਣ ਦੇ ਲਈ ਕੰਟਰੀ ਦੇ ਵਿੱਚ ਅਪਲਾਈ ਕਰਨ। ਪਿਛਲੇ 2 ਮਹੀਨਿਆਂ ਤੋਂ ਡੋਨਲਡ ਟਰੰਪ ਲਗਾਤਾਰ ਇਹ ਕਹਿ ਰਹੇ ਸਨ ਕਿ ਉਹ ਕਿਸੇ ਵੀ ਕ੍ਰਿਮੀਨਲ ਰੈਕਡ ਵਾਲੇ ਇਲੀਗਲ ਇਮੀਗ੍ਰੈਂਟਸ ਨੂੰ ਹੀ ਡਿਪੋਰਟ ਕਰਨਗੇ ਅਤੇ ਜਿਸ ਦਾ ਕੋਈ ਵੀ ਕ੍ਰਿਮੀਨਲ ਰੈਕਡ ਨਹੀਂ ਹੈ ਉਸ ਨੂੰ ਉਹ ਡਿਪੋਰਟ ਨਹੀਂ ਕਰਨਗੇ। ਕੱਲ ਫੀਨਿਕਸ ਦੇ ਵਿੱਚ ਹੋਈ ਆਪਣੀ ਰੈਲੀ ਦੇ ਵਿੱਚ ਡੋਨਲਡ ਟਰੰਪ ਨੇ ਇਹ ਸਾਫ਼ ਕੀਤਾ ਕਿ ਉਹ ਇਲੀਗਲ ਇਮੀਗ੍ਰੈਂਟਸ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾ ਦੇਣਗੇ। ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਪਤਨੀ ਮਲਾਈਨਾ ਟਰੰਪ ਨੇ ਮੈਰੀਲੈਂਡ ਬੇਸਡ ਇੱਕ ਡੇਲੀ ਮੇਲ ਆਨਲਾਈਨ ਪਬਲਿਸ਼ਰ ਨੂੰ ਸੂ ਕੀਤਾ ਹੈ। ਮਲਾਈਨਾ ਟਰੰਪ ਨੇ ਬਲੌਗਰ ਨੂੰ ਸੂ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਮਲਾਈਨਾ ਟਰੰਪ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਬਾਰੇ ਝੂਠੀਆਂ ਅਫਵਾਹਾਂ ਆਪਣੇ ਆਨਲਾਈਨ ਵੈਬਸਾਈਟ ਦੇ ਉੱਤੇ ਪਾਈਆਂ। ਡੇਲੀ ਮੇਲ ਦੇ ਵਿੱਚ ਛਪੇ ਇਸ ਆਰਟੀਕਲ ਦੇ ਵਿੱਚ ਮਲਾਈਨਾ ਟਰੰਪ ਨੂੰ ਸੈਕਸ ਵਰਕਰ ਤੱਕ ਵੀ ਕਿਹਾ ਗਿਆ ਸੀ ਅਤੇ ਉਸ ਨੂੰ ਸੈਕਸ ਬਿਜ਼ਨਸ ਦੇ ਵਿੱਚ ਇਨਵੋਲਵ ਹੋਣ ਦਾ ਉਸ ਦੇ ਉੱਤੇ ਇਲਜ਼ਾਮ ਲੱਗਿਆ। ਮਲਾਈਨਾ ਟਰੰਪ ਦੇ ਵਕੀਲਾਂ ਨੇ ਦੱਸਿਆ ਕਿ ਹੁਣ ਉਹਨਾਂ ਨੇ ਉਸ ਏਜੰਸੀ ਨੂੰ $150 ਮਿਲੀਅਨ ਦੇ ਲਈ ਸੂ ਕੀਤਾ ਹੈ। ਮਲਾਈਨਾ ਟਰੰਪ US ਦੇ ਵਿੱਚ 1990 ਦੇ ਵਿੱਚ ਮੂਵ ਹੋਈ ਸੀ ਅਤੇ ਉਸਨੇ 2005 ਦੇ ਵਿੱਚ ਡੋਨਲਡ ਟਰੰਪ ਦੇ ਨਾਲ ਵਿਆਹ ਕਰਵਾਇਆ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 79 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 58 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਸਟਾਕਟਨ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟ੍ਰੇਸੀ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਮੋਡੈਸਟੋ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਟਰਕੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਟਲ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ
ਡਿਗਰੀ ਲੋ, ਸ਼ਿਕਾਗੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ, ਨਿਊਯਾਰਕ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 69 ਡਿਗਰੀ ਲੋ, ਕੈਨੇਡਾ ਟੋਰਾਂਟੋ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ, ਵੈਨਕੂਵਰ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ, ਪੰਜਾਬ ਅੰਮ੍ਰਿਤਸਰ ਦੇ ਵਿੱਚ 35 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 23 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ, ਲੰਡਨ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ, ਬਰਲਿਨ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ ਤੇ ਫਰਾਂਸ ਪੈਰਿਸ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਾਂਗੇ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 18 ਅੰਕ ਵੱਧ ਕੇ 18,419.3 ਤੇ ਬੰਦ ਹੋਇਆ, ਨੈਸਡੈਕ 13 ਅੰਕ ਵੱਧ ਕੇ 5,227.21 ਤੇ ਬੰਦ ਹੋਇਆ, S&P 2,170.86 ਤੇ ਬੰਦ ਹੋਇਆ, ਵਿਲਸ਼ਰ 5000 22,563.48 ਤੇ ਬੰਦ ਹੋਇਆ ਅਤੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 201 ਪੁਆਇੰਟ ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ ਅਮਰੀਕਨ ਡਾਲਰ ਦੀ ਕੀਮਤ ਰਹੀ 66 ਰੁਪਏ 82 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 3 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 88 ਰੁਪਏ 74 ਪੈਸੇ, ਯੂਰੋ ਦੀ ਕੀਮਤ ਰਹੀ 74 ਰੁਪਏ 81 ਪੈਸੇ, ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 43 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ 68 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 15 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 170 ਰੁਪਏ 22 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221 ਰੁਪਏ 36 ਪੈਸੇ। ਸੋਨੇ ਦਾ ਰੇਟ $1313.69 ਪਰ ਆਉਂਸ ਰਿਹਾ ਅਤੇ ਚਾਂਦੀ $18.96 ਪਰ ਆਉਂਸ ਰਹੀ। ਇਸੇ ਦੇ ਨਾਲ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।